ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਨਾ ਨਾ ਮਾਰੀ ਘੁੰਮ, ਆਪਣੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਜੱਟ ਤੇ ਵੱਟ ਤੇ ਫੱਟ ਇਹ ਬੰਨਿਆਂ ਹੀ ਕਾਬੂ ਆਉਂਦੇ ਨੇ। ਜੱਟ ਜਿਹੜਾ ਇਹ ਹਾਈਮਾ ਹੀ ਕਾਬੂ ਨਹੀਂ ਆਉਂਦੇ, ਬਹੁਤ ਜ਼ਿਆਦਾ ਆਪ ਮੁਹਾਰੇ ਲੋਕ ਨੇ। ਔਰ ਇਹ ਜਿਹੜੇ ਨੇ ਇਹ ਮਤਲਬ ਇਹ ਕਿ ਬੱਦੇ ਹੀ ਕਾਬੂ ਆਉਂਦੇ ਨੇ। ਇਸ ਤਰ੍ਹਾਂ ਹੀ ਜਿਹੜਾ ਜ਼ਖਮ ਹੈ ਉਹਨੂੰ ਵੀ ਵੇਲੇ ਸਿਰ ਉਹਨੂੰ ਤੋਂ ਬੰਨ ਲਿਆ ਜਾਏ ਤਾਂ ਛੇਤੀ ਛੁੱਟ ਜਾਂਦਾ ਹੈ। ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਹਾਂਜੀ, ਤੇ ਜੇ ਅਕਲ ਹੋਵੇ ਤੇ ਫਿਰ ਸੋਚਾਂ ਹੀ ਸੋਚਾਂ। ਜਿਹੜਾ ਬੰਦਾ ਮਤਲਬ ਇਹ ਸੋਚਣਾ ਸ਼ੁਰੂ ਕਰ ਦੇਗਾ ਅਕਲ ਨਾਲ, ਫਿਕਰ ਨਾਲ, ਦਾਨਾਈ ਨਾਲ ਜੀ, ਉਹਨੂੰ ਫਿਰ ਉਹ ਸੋਚਾਂ ਤੇ ਆਉਣਗੀਆਂ। ਉਹ ਚਾਰ ਚਫੇਰੇ ਜਿਹੜੇ ਜ਼ਿੰਦਗੀ ਦੇ ਪੱਖ ਨੇ, ਕਿਸੇ ਵੀ ਕੰਮ ਦਾ ਲਾਭ ਜਾਂ ਕੁਲਾਭ, ਉਹਦੀ ਪੜਖ ਪੜਚੋਲ ਕਰਨ ਲਈ ਉਹਦੇ ਸਾਰੇ ਪਾਸਿਆਂ ਤੇ ਝਾਤੀ ਪਾਏਗਾ। ਜੇ ਕੋਈ ਕੁਛੜ ਚੁੱਕੇ ਤੇ ਭੁੰਜੇ ਨਹੀਂ ਡਿੱਗੀਦਾ। ਇੱਕ ਬੰਦਾ ਤੁਹਾਡੀ ਇੱਜ਼ਤ ਕਰਦਾ, ਤੁਹਾਨੂੰ ਗਿਆ ਲੰਘਦਿਆਂ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ, ਯਾਰ ਮੇਰੀ ਇੱਜ਼ਤ ਕੀਤੀ ਸੂ, ਮੇਰਾ ਇਹਨੇ ਅਦਬ ਕੀਤਾ ਤੇ ਮੈਂ ਇਹਨੂੰ ਵੱਧ ਕੇ ਇਹਦਾ ਅਦਬ ਕਰਾਂ। ਹਾਂਜੀ, ਤੇ ਜੇ ਉੱਥੇ ਫੂ ਬੰਦਾ ਕਰਕੇ ਵਿਖਾਣ ਲੱਗ ਪਵੇ ਤੇ ਅਗਲੇ ਵੀ ਫਿਰ ਮਤਲਬ ਇਹ ਕੋ ਆਂਦੇ ਨਾ ਜੀ ਇੰਨੇ ਮਿੱਠੇ ਨਾ ਹੋਈਏ ਕੋਈ ਖਾਈ ਨਾ ਜਾਏ ਤੇ ਇੰਨੇ ਕੌੜੇ ਨਾ ਹੋਈਏ ਕੋਈ ਠੋਕੀ ਨਾ ਛੱਡੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਲਾਲਾ ਮੂਸਾ ਤੋਂ ਸਾਡੇ ਇੱਕ ਬੜੇ ਪਿਆਰੇ ਦੋਸਤ, ਸਾਡੇ ਮਿੱਤਰ, ਸਾਡੇ ਮੁਸਤਕਿਲ ਨਾਜ਼ਰ ਅਬਾਸ ਅਲੀ ਹੋਰਾਂ ਨੇ ਸਾਨੂੰ ਬਾਬਾ ਜੀ ਫਰੀਦ ਗੰਜੇ ਸ਼ੱਕਰ ਦਾ ਇੱਕ ਬੜਾ ਹੀ ਖੂਬਸੂਰਤ ਦੋੜਾ ਭਿਜਵਾਇਆ ਹੈ ਤੇ ਸਾਥੋਂ ਮੰਗ ਕੀਤੀ ਹੈ ਵੀ ਅਸੀਂ ਉਹਦਾ ਤਰਜਮਾ ਤੇ ਸ਼ਰ੍ਹਾ ਤੁਹਾਡੇ ਹਜ਼ੂਰ ਬਿਆਨ ਕਰੀਏ। ਬਾਬਾ ਜੀ ਫਰੀਦ ਦਾ ਉਹ ਸ਼ਲੋਕ ਇਸ ਤਰ੍ਹਾਂ ਹੈ ਕਿ ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਨਾ ਨਾ ਮਾਰੀ ਘੁੰਮ, ਆਪਣੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਸਾਹਿਬੋ, ਇਹਦਾ ਸਾਦਾ ਮਤਲਬ ਤੇ ਇਹ ਹੀ ਲਫ਼ਜ਼ੀ ਤਰਜਮਾ ਭਈ ਐ ਬਾਬਾ ਫਰੀਦ ਜਿਹੜਾ ਤੈਨੂੰ ਮੁੱਕੇ ਮਾਰਦਾ, ਤੇਰੇ ਨਾਲ ਜ਼ਿਆਦਤੀ ਕਰਦਾ, ਤੇਰੇ ਗਲ ਪੈਂਦਾ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਣਾ ਨਾ ਮਾਰੀ ਘੁੰਮ, ਤੂੰ ਪਰਤਾਵੇ ਦੇ ਵਿੱਚ ਤੂੰ ਜਵਾਬਨ ਉਹਨੂੰ ਮੁੱਕੇ ਨਾ ਮਾਰ ਕੱਢੀ ਅੱਗੋਂ। ਆਪਣੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ, ਤੂੰ ਉਹਦੇ ਪੈਰ ਚੁੰਮ ਕੇ ਤੇ ਆਪਣੇ ਘਰ ਪਿਛਾਂ ਵਾਪਸ ਪਰਤ ਜਾਈਂ। ਸਾਹਿਬੋ, ਦੇਖੋ ਕਿਸ ਕਦਰ ਬੁਲੰਦ ਇਖਲਾਕੀ ਦਾ ਦਰਸ ਦੇ ਰਹੇ ਨੇ ਆਪਣੇ ਇਸ ਸ਼ਲੋਕ ਦੇ ਵਿੱਚ ਕਿ ਜਿਹੜਾ ਬੰਦਾ ਤੇਰੇ ਨਾਲ ਜ਼ਿਆਦਤੀ ਕਰਦਾ ਹੈ, ਤੂੰ ਪਰਤਾਵੇ ਦੇ ਵਿੱਚ, ਬਦਲੇ ਦੇ ਵਿੱਚ
ਤੂੰ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਉਹਦੇ ਨਾਲ ਜ਼ਿਆਦਤੀ ਨਾ ਕਰੀ, ਫਿਰ ਤੇਰੇ 'ਚ ਤੇ ਉਹਦੇ 'ਚ ਫਰਕ ਕੀ ਰਹਿ ਗਿਆ। ਤੂੰ ਆਲਾ ਤਰੀਨ ਹੁਸਨੇ ਇਖਲਾਕ ਦਾ ਮੁਜ਼ਾਹਿਰਾ ਤੇ ਵਹਾਲਾ ਕਰਦਿਆਂ ਹੋਇਆਂ ਆਪਣੇ ਘਰ ਪਿਛਾਂ ਪਰਤ ਜਾਈ। ਆਪਣੇ ਘਰ ਜਾਈਏ, ਪੈਰ ਤਣਾ ਦੇ ਚੁੰਮ, ਉਹਦੇ ਪੈਰਾਂ ਨੂੰ ਬੋਸਾ ਦੇ ਕੇ ਤੇ ਤੂੰ ਆਪਣੇ ਘਰ ਪਿਛਾਂ ਪਰਤ ਜਾਈ। ਇਹਦਾ ਮਤਲਬ ਇਹ ਨਹੀਂ ਕਿ ਬਕਾਇਦਾ ਉਹਦੇ ਪੈਰ ਚੁੰਮਣ ਲੱਗ ਪਵੀਂ। ਮਕਸਦ ਇਹ ਵੇ ਕਿ ਤੂੰ ਉਹਦੇ ਨਾਲ ਇੰਨਾ ਅੱਛਾ ਅੱਗੋਂ ਪਰਤਾਵੇ 'ਚ ਸਲੂਕ ਕਰੀ ਕਿ ਉਹ ਆਪ ਵੀ ਸ਼ਸ਼ਦਰ ਰਹਿ ਜਾਵੇ ਕਿ ਮੈਂ ਕੀ ਕੀਤਾ ਤੇ ਬਾਬਾ ਜੀ ਅੱਗੋਂ ਕੀ ਪੈ ਕਰਦੇ। ਪਿਆਰਿਓ, ਇਹਦੀ ਮਜ਼ੀਦ ਤਸ਼ਰੀਹ ਕਰਨ ਤੋਂ ਪਹਿਲੇ ਹਜ਼ਰਤ ख्वाजा मोइनुद्दीन चिश्ती अजमेरी ਵਾਲੀਏ ਹਿੰਦ ਬਹੁਤ ਵੱਡੇ, ਬੜੇ ਹੀ ਜਲੀਲੁਲ ਕਦਰ ਅੱਲਾ ਪਾਕ ਦੇ ਵਲੀ ਹੋਏ ਨੇ, ਬਜ਼ੁਰਗ ਹੋਏ ਨੇ। ਉਹਨਾਂ ਦਾ ਇੱਕ ਵਾਕਿਆ ਮੈਨੂੰ ਯਾਦ ਆ ਗਿਆ, ਮੈਂ ਤੁਹਾਡੇ ਗੋਸ਼ੇ ਗੁਜ਼ਾਰ ਕਰ ਲਵਾਂ। ਇੱਕ ਮਰਤਬਾ ਆਪ ਆਪਣੀ ਖਾਨਕਾਹ ਦੇ ਵਿੱਚ ਬੈਠੇ ਸਨ, ਆਪਣੇ ਆਸਤਾਨਾ ਆਲੀਆ ਦੇ ਵਿੱਚ, ਤੇ ਇੱਕ ਸ਼ਖਸ ਆਪ ਨੂੰ ਕਤਲ ਕਰਨ ਦੀ ਨੀਅਤ ਤੇ ਉੱਥੇ ਆ ਵੜਿਆ। ਸਾਹਿਬੋ, ਆਪ ਨੂੰ ਨੂਰੇ ਕਸ਼ਫ ਦੇ ਨਾਲ ਪਤਾ ਚੱਲ ਗਿਆ ਕਿ ਇਹ ਬੰਦਾ ਨੇਕ ਨੀਅਤੀ ਨਾਲ ਨਹੀਂ ਆਇਆ, ਇਹਦੀ ਨੀਅਤ ਬੰਦ ਹੈ ਔਰ ਇਹ ਮੈਨੂੰ ਕਤਲ ਕਰਨ ਦੇ ਵਾਸਤੇ ਇੱਥੇ ਆਇਆ ਹੈ। ਲੇਕਿਨ ਪਿਆਰਿਓ, ਆਪ ਨੇ ਇਲਮ ਹੋ ਜਾਣ ਦੇ ਬਾਵਜੂਦ ਅੱਲਾ ਪਾਕ ਨੇ ਆਪ ਜੀ ਨੂੰ ਦੱਸ ਦਿੱਤਾ, ਬਜ਼ਰੀਆ ਕਸ਼ਫ ਪਤਾ ਲੱਗ ਗਿਆ। ਲੇਕਿਨ ਇਸ ਦੇ ਬਾਵਜੂਦ ਆਪ ਨੇ ਇੰਤਹਾਈ ਆਲਾ ਇਖਲਾਕ ਦਾ ਮੁਜ਼ਾਹਿਰਾ ਕਰਦਿਆਂ ਹੋਇਆਂ ਬੜੇ ਹੱਸਦੇ ਮੱਥੇ ਉਹਨੂੰ ਜੀ ਆਇਆਂ ਨੂੰ ਆਖਿਆ, ਉਹਦਾ ਸਵਾਗਤ ਕੀਤਾ, ਉਹਨੂੰ ਆਪਣੇ ਕੋਲ ਬਿਠਾਇਆ। ਜੋ ਲੰਗਰ ਹਾਜ਼ਰ ਸੀ, ਖਾਦਮਾਂ ਨੂੰ ਆਖਿਆ ਇਹਨਾਂ ਦੇ ਅੱਗੇ ਰੱਖੋ, ਮਹਿਮਾਨ ਨੇ ਸਾਡੇ ਬੜੇ ਪਿਆਰੇ। ਪੇਸ਼ ਕਰਕੇ ਤੇ ਹੋਲੀ ਜਿਹਾ ਉਹਨਾਂ ਨੂੰ ਆਖਿਆ, ਜਦੋਂ ਖਾਦਮ ਤੇ ਸ਼ਾਗਿਰਦ ਤੇ ਮੁਰੀदैन ਜ਼ਰਾ ਕੋ ਅਗਾਂਹ ਪਿਛਾਂ ਹੋਏ ਤੇ ਬਾਬਾ ਜੀ ਨੇ ਹੋਲੀ ਜਿਹਾ ਉਸ ਸ਼ਖਸ ਨੂੰ, ਉਸ ਮਹਿਮਾਨ ਨੂੰ ਮੁਖਾਤਬ ਕਰਕੇ ਆਖਿਆ ਕਿ ਜਿਸ ਇਰਾਦੇ ਤੋਂ ਤੁਸੀਂ ਤਸ਼ਰੀਫ ਲਿਆਏ ਹੋ ਉਹਨੂੰ ਅਮਲੀ ਜਾਮਾ ਪਹਿਨਾਓ, ਜੋ ਸੋਚ ਕੇ ਇੱਥੇ ਆਏ ਹੋ ਉਹ ਕਰੋ। ਪਿਆਰਿਓ, ਜਿਸ ਲਈ ਉਹਨੇ ਬਾਬਾ ਜੀ ਦੀਆਂ ਅੱਖਾਂ ਦੇ ਵਿੱਚ ਵੇਖਿਆ ਤੇ ਉਹ ਥਰ ਥਰ ਕੰਬਣ ਲੱਗ ਪਿਆ। ਉਹਨੂੰ ਵੀ ਅਹਿਸਾਸ ਹੋ ਗਿਆ ਕਿ ਬਾਬਾ ਜੀ ਨੂੰ ਪਤਾ ਲੱਗ ਗਿਆ। ਤਾਈਓ ਹੀ ਕਹਿੰਦੇ ਨੇ ਵੀ ਜਿਸ ਕੰਮ ਆਇਆ ਹੈ ਉਹ ਕੰਮ ਕਰ ਲੈ। ਮੁਰੀदैन ਜਿਹੜੇ ਨੇ ਮੇਰੇ ਇਰਾਦਤਮੰਦ, ਉਹ ਜ਼ਰਾ ਪਰਾਂ ਪਰਾਂ ਹੋਏ ਨੇ ਤੇ ਅਸਲ ਅਸੀਂ ਦੋਵੇਂ ਹੀ ਬੈਠੇ ਹਾਂ। ਪਿਆਰਿਓ, ਉਹ ਕੰਬਣ ਲੱਗ ਪਿਆ, ਆਪ ਜੀ ਦੇ ਕਦਮੀ ਲੱਗ ਗਿਆ, ਰੋਈ ਜਾਏ। ਅਖੀਰ ਉਹਨੇ ਕੱਢ ਕੇ ਛੁਰੀ ਆਪਣੀ ਡੱਬੋਂ ਤੇ ਬਾਬਾ ਜੀ ਦੇ ਪੈਰਾਂ ਦੇ ਵਿੱਚ ਰੱਖ ਦਿੱਤੀ ਤੇ ਮਾਫੀ ਮੰਗਣ ਲੱਗ ਪਿਆ। ਉਹਨੇ ਆਖਿਆ, ਜਨਾਬ ਮੈਨੂੰ ਮਾਲ ਦੌਲਤ ਦਾ ਲਾਲਚ ਦੇ ਕੇ ਤੇ ਆਮਾਦਾ ਕੀਤਾ ਗਿਆ ਸੀ ਕਿ ਜਾ ਕੇ ਤੁਹਾਡੇ ਤੇ ਮੈਂ ਕਾਤਲਾਨਾ ਹਮਲਾ ਕਰਾਂ, ਤੇ ਆਇਆ ਤੇ ਮੈਂ ਵਾਕਈ ਇਸੇ ਨੀਅਤ ਤੇ ਸਾਂ। ਲੇਕਿਨ ਜਨਾਬ ਨੂੰ ਪਤਾ ਲੱਗ ਗਿਆ ਤੁਸੀਂ ਅੱਲਾ ਵਾਲੇ ਹੋ ਤੇ ਮੈਂ ਮੁਆਫੀ ਦਾ ਖਵਾਸਤਗਾਰ ਹਾਂ, ਮੈਨੂੰ ਮਾਫੀ ਦਿਓ। ਆਪ ਜਿਹੜੇ ਕਿ ਹਿਲਮ ਯਾਨੀ ਹਲੀਮੀ ਦੇ ਵਿੱਚ ਤੇ ਅਫੂ ਦਰਗੁਜ਼ਰ ਦੇ ਵਿੱਚ ਬੜੀ ਵੱਡੀ ਸ਼ੋਹਰਤ ਰੱਖਦੇ ਸਨ, ਹਰ ਇੱਕ ਨੂੰ ਦਰਗੁਜ਼ਰ ਕਰਦੇ ਸਨ, ਹਰ ਇੱਕ ਦੀਆਂ ਗਲਤੀਆਂ ਦੀਆਂ ਮੁਆਫੀਆਂ ਦਿੰਦੇ ਸਨ, ਬੜੇ ਵੱਡੇ ਦਿਲ ਦੇ ਅੱਲਾ ਪਾਕ ਦੇ ਵਲੀ ਸਨ। ਆਪ ਨੇ ਉਹਨੂੰ ਚੁੱਕ ਕੇ ਸੀਨੇ ਦੇ ਨਾਲ ਲਾਇਆ, ਪਿਆਰ ਕੀਤਾ। ਪਿਆਰਿਓ, ਉਹਦਾ ਬਾਤਨ ਰੋਸ਼ਨ ਹੋ ਗਿਆ। ਉਸ ਤੋਂ ਬਾਅਦ ਉਹ ਆਪ ਜੀ ਦੀ ਖਿਦਮਤ ਦੇ ਵਿੱਚ ਹੀ ਰਹਿਣ ਲੱਗ ਪਿਆ, ਉਹ ਗਿਆ ਹੀ ਨਹੀਂ। ਔਰ ਮੁਤਅੱਦਦ ਹੱਜ ਉਹਨੇ ਕੀਤੇ, ਜਿਹੜੇ ਕਾਫਲੇ ਆਪ ਭੇਜਦੇ ਸਨ ਮੱਕਾ ਸ਼ਰੀਫ, ਮਦੀਨਾ ਸ਼ਰੀਫ ਹੱਜ ਕਰਨ ਦੇ ਵਾਸਤੇ, ਉਹਨਾਂ ਦੇ ਨਾਲ ਉਹਨੂੰ ਵੀ ਭੇਜ ਦਿੰਦੇ ਸਨ। ਅਖੀਰ ਅੱਲਾ ਪਾਕ ਦਾ ਐਸਾ ਉਹਦੇ 'ਤੇ ਕਰਮ ਹੋਇਆ, ਐਸਾ ਉਹ ਸਿਰਾਤੇ ਮੁਸਤਕੀਮ 'ਤੇ ਟੁਰਿਆ ਕਿ ਉਹਦਾ ਆਖਰੀ ਵਕਤ ਵੀ ਸਾਊਦੀ ਅਰਬ ਯਾਨੀ ਮੱਕਾ ਸ਼ਰੀਫ, ਮਦੀਨਾ ਸ਼ਰੀਫ ਦੇ ਵਿੱਚ ਹੀ ਆਇਆ ਤੇ ਉੱਥੇ ਜੰਨਤੁਲ ਬਕੀ ਦੇ ਵਿੱਚ ਹੀ ਉਹਦੀ ਤਦਫੀਨ ਹੋਈ। ਨਿਗਾਹ ਮਰਦ ਮੋਮਨ ਸੇ ਬਦਲ ਜਾਤੀ ਹੈ ਤਕਦੀਰ। ਆਪ ਜੀ ਦੀ ਬਹਿਣੀ ਬਹਿ ਕੇ, ਆਪ ਜੀ ਦੇ ਕਦਮਾਂ ਦੇ ਵਿੱਚ ਰਹਿ ਕੇ, ਆਪ ਜੀ ਦੀ ਖਿਦਮਤ ਦੇ ਵਿੱਚ ਰਹਿ ਕੇ ਉਹਦੀ ਹਈਅਤ ਹੀ ਬਦਲ ਗਈ।
ਇੱਕ ਬੁਰਾ ਆਦਮੀ, ਇੱਕ ਕਾਤਲ ਜ਼ਹਿਨੀਅਤ ਦਾ ਬੰਦਾ ਜਿਹੜਾ ਕਤਲ ਕਰਨ ਵਾਸਤੇ ਆਇਆ ਸੀ। ਤੁਸੀਂ ਦੇਖੋ ਨਾ ਕਿ ਹਰ ਬੰਦਾ ਕਤਲ ਜੇ ਵੱਡੇ ਗੁਨਾਹ ਦੇ ਉੱਤੇ ਫਟਾਫਟ ਆਮਾਦਾ ਨਹੀਂ ਹੋ ਜਾਂਦਾ, ਲੇਕਿਨ ਉਹ ਜ਼ਿਹਨੀ ਤੌਰ ਦੇ ਉੱਤੇ ਸ਼ਰ ਪਸੰਦ ਆਦਮੀ ਸੀ। ਪਰ ਬਾਬਾ ਜੀ ਦੇ ਹੁਸਨੇ ਇਖਲਾਕ ਦੇ ਨਾਲ ਉਹ ਬੰਦਾ ਐਸਾ ਮੋਮਨ ਹੋਇਆ ਕਿ ਅੱਲਾਹ ਪਾਕ ਨੇ ਫਿਰ ਉਹਦਾ ਅੰਜਾਮ ਵੀ ਜੰਨਤੁਲ ਬਕੀ ਦੇ ਵਿੱਚ ਉਹਨੂੰ ਜਗ੍ਹਾ ਮਿਲੀ। ਤੇ ਬਾਬਾ ਜੀ ਫਰੀਦ ਗੰਜੇ ਸ਼ਕਰ ਜਿਹੜਾ ਫਰਮਾ ਰਹੇ ਨੇ ਨਾ ਕਿ ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਜਿਹੜਾ ਤੇਰੇ ਨਾਲ ਬਦਸਲੂਕੀ ਕਰਦਾ ਹੈ, ਪਿਆਰਿਓ ਦੇਖੋ ਨਾ ਕਿੱਡਾ ਵੱਡਾ ਦਰਸ ਹੈ। ਇੱਕ ਬੰਦਾ ਸਾਡੇ ਨਾਲ ਬਦਸਲੂਕੀ ਕਰਦਿਆਂ ਹੋਇਆਂ ਆਪਣੀ ਨੇਚਰ ਸਾਨੂੰ ਦੱਸਦਾ, ਆਪਣੀ ਫਿਤਰਤ ਦੇ ਨਾਲ ਸਾਨੂੰ ਮੁਤਾਰਫ ਕਰਾਉਂਦਾ ਹੈ ਵੀ ਮੈਂ ਤੇ ਇਸ ਜ਼ਹਿਨੀਅਤ ਦਾ, ਇਸ ਅਸਲੀਅਤ ਦਾ ਮੈਂ ਬੰਦਾ ਵਾਂ। ਤੇ ਪਿਆਰਿਓ ਜਵਾਬਨ ਅਸੀਂ ਵੀ ਉਹਨੂੰ ਉਦੋਂ ਬਹੁਤੇ ਗੰਦੇ ਤੇ ਬੁਰੇ ਬਣ ਕੇ ਵਹਾਈਏ? ਹਰਗਿਜ਼ ਨਹੀਂ। ਇਹ ਇਸਲਾਮੀ ਤਾਲੀਮਾਤ ਨਹੀਂ ਹੈਗੀਆਂ। ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਨੇ ਹਮੇਸ਼ਾ ਜਿਹਨੇ ਬਦਸਲੂਕੀ ਆਪ ਨਾਲ ਕੀਤੀ ਹੈ, ਆਪ ਨੇ ਉਹਦੇ ਵਾਸਤੇ ਵੀ ਦੁਆਏ ਖੈਰ ਕੀਤੀ ਹੈ ਕਿ ਅੱਲਾਹ ਪਾਕ ਇਹ ਮੈਨੂੰ ਨਹੀਂ ਜਾਣਦੇ, ਇਹਨਾਂ ਤੇ ਰਹਿਮ ਫਰਮਾਓ, ਇਹਨਾਂ ਨੂੰ ਸਿੱਧਾ ਰਾਹ ਦਿਖਾਓ, ਇਹਨਾਂ ਨੂੰ ਪਤਾ ਲੱਗੇ ਕਿ ਮੈਂ ਤੁਹਾਡਾ ਭੇਜਿਆ ਹੋਇਆ ਪੈਗੰਬਰ ਹਾਂ। ਨਬੀ ਪਾਕ ਨੇ ਬਦਦੁਆ ਬਹੁਤ ਕੰਮ ਕੀਤੀ ਹੈ, ਕੀਤੀ ਹੋਈ ਨਹੀਂ। ਪਿਆਰਿਓ ਵਜ੍ਹਾ ਕਿ ਆਪ ਜੀ ਸਰਕਾਰ ਦਾ ਇਹ ਸ਼ੇਵਾ ਸੀ, ਔਰ ਆਪ ਤੋਂ ਬਾਅਦ ਔਲੀਆ ਜਿੰਨੇ ਨੇ ਆਪ ਦੀ ਉਮਤ ਦੇ, ਸੂਫੀਆਏ ਕਿਰਾਮ, ਔਲੀਆਏ ਉਜ਼ਾਮ, ਇਹ ਉਹਨਾਂ ਦਾ ਵਤੀਰਾ ਰਿਹਾ। ਉਹਨਾਂ ਦੇ ਕਿਰਦਾਰ ਦਾ ਇਹ ਬੜਾ ਇੱਕ ਖੂਬਸੂਰਤ ਪਹਿਲੂ ਰਿਹਾ ਕਿ ਉਹਨਾਂ ਮੁਆਫੀਆਂ ਦਿੱਤੀਆਂ ਨੇ, ਅਫਵੋ ਦਰਗੁਜ਼ਰ ਤੋਂ ਕੰਮ ਲਿਆ, ਮੁਖਾਲਫਾਂ ਦੇ ਨਾਲ ਵੀ ਮੁਹੱਬਤ ਕੀਤੀ ਹੈ, ਕਾਤਲਾਂ ਦੇ ਨਾਲ ਵੀ ਪਿਆਰ ਕੀਤਾ, ਮਾਫੀਆਂ ਦਿੱਤੀਆਂ। ਇਹ ਜਿਹੜਾ ਬਾਬਾ ਜੀ ਦਾ ਸ਼ੇਰ ਹੈ, ਇਹਦੇ ਵਿੱਚ ਸਾਨੂੰ ਵੀ ਇਹ ਮੱਤ ਦਿੱਤੀ ਗਈ ਹੋਈ ਹੈ ਭਈ ਤੁਹਾਡੇ ਨਾਲ ਅਗਰ ਕੋਈ ਬੁਰਾ ਸਲੂਕ ਕਰਦਾ ਹੈ, ਕੋਈ ਬਦਤਮੀਜ਼ੀ ਕਰਦਾ ਹੈ, ਤੇ ਤੁਸੀਂ ਪਰਤਾਵੇ ਦੇ ਵਿੱਚ ਇਹ ਕੰਮ ਨਹੀਂ ਕਰਨਾ, ਕਿਉਂਕਿ ਇਹ ਮੋਮਨ ਦੀ ਸ਼ਾਨ ਨਹੀਂ। ਮੋਮਨ ਦਾ ਕਿਰਦਾਰ ਇੰਤਹਾਈ ਡਿਫਰੈਂਟ ਹੋਣਾ ਚਾਹੀਦਾ ਔਰ ਇੰਤਹਾਈ ਆਲਾ ਹੋਣਾ ਚਾਹੀਦਾ। ਪਿਆਰੇ ਨਬੀ ਪਾਕ ਨੇ ਤੇ ਇਹ ਫਰਮਾਇਆ ਸੀ ਕਿ ਮੈਨੂੰ ਮੁਕਾਰਮੇ ਅਖਲਾਕ ਦੀ ਤਕਮੀਲ ਦੇ ਵਾਸਤੇ ਭੇਜਿਆ ਗਿਆ ਹੈ। ਯਾਨੀ ਜਿਸ ਕਿਸਮ ਦਾ ਆਲਾ ਇਖਲਾਕ ਸਾਡੀ ਸੱਚੀ ਸਰਕਾਰ ਦਾ ਸੀ, ਮਿਸਾਲ ਹੀ ਨਹੀਂ ਉਹਦੀ ਮਿਲ ਸਕਦੀ, ਕਾਇਨਾਤਾਂ 'ਚ ਨਹੀਂ ਉਹਦੀ ਕੋਈ ਮਿਸਾਲ, ਕੋਈ ਜਵਾਬ ਹੋ ਸਕਦਾ। ਤੇ ਅਸੀਂ ਉਹਨਾਂ ਦੇ ਉਮਤੀ ਹੋਣ ਦੇ ਨਾਤੇ ਸਾਡੇ 'ਤੇ ਵੀ ਇਹ ਫਰਜ਼ ਹੈ ਵੀ ਅਸੀਂ ਆਪਣੇ ਪਿਆਰੇ ਨਬੀ ਪਾਕ ਦੀ ਇਤਾਅਤ ਕਰੀਏ, ਉਹਨਾਂ ਦੀ ਤਕਲੀਦ ਕਰੀਏ। ਤੇ ਔਲੀਆਏ ਕਿਰਾਮ ਜਿੰਨੇ ਨੇ, ਸਾਡੇ ਸੂਫੀਆਏ ਉਜ਼ਾਮ ਜਿੰਨੇ ਨੇ, ਬਿਲਖਸੂਸ ਸਾਡੀ ਪੰਜਾਬੀ ਮਾਂ ਬੋਲੀ ਦੀ ਜਿਹੜੀ ਸੂਫੀਆਨਾ ਸ਼ਾਇਰੀ ਹੈ, ਉਹਦੇ ਵਿੱਚ ਸਾਡੇ ਸੂਫੀਆ ਨੇ ਸਾਹਿਬੋ ਆਪਣੀ ਸ਼ਾਇਰੀ ਰਾਹੀਂ, ਆਪਣੇ ਅਸ਼ਆਰ ਰਾਹੀਂ ਸਾਡੀ ਤਾਮੀਰ ਕੀਤੀ ਹੈ, ਕੌਮ ਦੀ, ਨਬੀ ਪਾਕ ਦੀ ਉਮਤ ਦੀ ਤਰਬੀਅਤ ਕੀਤੀ ਹੈ। ਪਿਆਰੇ ਨਬੀ ਪਾਕ ਸੱਚੇ ਸਾਹਿਬ ਦੇ ਅਹਕਾਮਾਤ, ਅੱਲਾਹ ਪਾਕ ਦੇ ਅਹਕਾਮਾਤ ਆਪਣੇ ਕਲਾਮ ਰਾਹੀਂ, ਆਪਣੀ ਸੂਫੀਆਨਾ ਸ਼ਾਇਰੀ ਰਾਹੀਂ ਅੱਲਾਹ ਪਾਕ ਦੇ ਬੰਦਿਆਂ ਤਾਈਂ ਪਹੁੰਚਾਏ ਨੇ। ਇਹਦੇ 'ਚ ਵੀ ਸਾਨੂੰ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਇੱਕ ਬੜਾ ਅਜ਼ੀਮ ਸਬਕ ਪੈ ਦਿੰਦੇ ਨੇ। ਸਾਨੂੰ ਬਾ ਕਿਰਦਾਰ ਔਰ ਖੁਸ਼ ਇਖਲਾਕ ਬਣਾਉਣ ਦੇ ਵਾਸਤੇ ਇੱਕ ਪੈਗਾਮ ਤੇ ਇੱਕ ਸੁਨੇਹਾ ਸਾਨੂੰ ਪੈ ਦਿੰਦੇ ਨੇ। ਸਾਹਿਬੋ ਆਓ ਹੁਣ ਚਲੀਏ ਤੁਹਾਡੇ ਭਿਜਵਾਏ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਆਪਣੇ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ।
अस्सलामुअलैकुम जनाब बाजवा साहब। जी वालेकुम सलाम जनाब। डॉक्टर साहब की हाल चाल है? ठीक ठाक हो? राजी बाजी हो? अल्लाह पाक दा एहसान है जनाब, तुहाड़ियां दुआवां मेरे हजूर। गुजारिश है वे कि अज साडे सब तो पहले मित्र जेड़े ने साडे बड़े परमानेंट व्यूअर ने जी 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 हरियाणा इंडिया दा जिला है सर कुरुक्षेत्र। हाँ जी। उत्थे एक पिंड है जी किशनगढ़। हाँ जी। ਤੇ ਸਰਦਾਰ ਗੁਰਮੀਤ ਸਿੰਘ ਉਹਨਾਂ ਦਾ ਨਾਂ ਹੈ। ਉਹਨਾਂ ਦੱਸਿਆ ਵੀ ਮੇਰੇ ਵਾਲਾ ਸਾਹਿਬ ਜਿਹੜੇ ਨੇ ਮੇਰੇ ਪਿਤਾ ਜੀ ਨਿਰਮਲ ਸਿੰਘ, ਉਹ ਵੀ ਬੜੇ ਵੱਡੇ ਪੰਜਾਬੀ ਦੇ ਰਾਈਟਰ ਸਨ। ਤੇ ਉਹਨਾਂ ਜਨਾਬ ਅਖਾਣ ਭਜਵਾਇਆ ਭਈ ਜੱਟ ਤੇ ਵੱਟ ਤੇ ਫੱਟ ਇਹ ਬੰਨੇ ਹੀ ਕਾਬੂ ਆਉਂਦੇ ਨੇ। ਹਾਂਜੀ, ਇਹ ਬੜੀ ਸਿੱਧੀ ਗੱਲ ਹੈ ਕਿ ਜਿਹੜਾ ਨਾ ਜੀ ਜਿਹੜਾ ਬੰਦਾ ਧਰਤੀ ਦਾ ਵਾਰਿਸ ਹੈ, ਹਾਂ, ਉਹਦੇ ਅੰਦਰ ਇੰਨੀ ਕੁ ਹਮਸ਼ਰ ਹੁੰਦੀ ਹੈ ਆਪਣੇ ਧਰਤੀ ਦੀ ਵਿਰਾਸਤ ਦੀ। ਵੇਖੋ ਨਾ, ਜਿਹੜਾ ਬੰਦਾ ਸ਼ਹਿਰਾਂ ਦੇ ਵਿੱਚ ਬੇਮਕਾਨ ਹੈ, ਉਹ ਜਿਹੜਾ ਉਹ ਬਿਲਕੁਲ ਮਕਾਨ ਦੇ ਮਾਲਕ ਦੇ ਸਾਹਮਣੇ ਬਿਲਕੁਲ ਗੁਲਾਮ ਦੀ ਤਰ੍ਹਾਂ ਉਹਦਾ ਜ਼ਿੰਦਗੀ ਹੁੰਦੀ ਹੈ। ਜਦੋਂ ਉਹਨਾਂ ਮਰਜ਼ੀ ਆਖਣਾ ਜੀ ਤੁਸੀਂ ਕੰਧਾਂ ਦਾ ਰੂਪ ਛੱਡਿਆ ਕੱਖ ਨਹੀਂ, ਤੁਸੀਂ ਕੰਧਾਂ ਤੇ ਲਕੀਰਾਂ ਮਾਰ ਛੜੀਆਂ ਨੇ। ਜਦੋਂ ਆਪਣਾ ਮਕਾਨ ਲੈ ਲਿਆ ਤੇ ਉਹ ਗੱਲ ਮੁੱਕ ਗਈ। ਤੋ ਇਹ ਜਿਹੜੀ ਇਹਨਾਂ ਜੱਟਾਂ ਨੇ ਇਹੋ ਹੀ ਜਿਹੜੀ ਜੱਟਾਂ ਦੀ ਮੱਤ ਮਾਰੀ ਹੋਈ ਹੈ, ਇਸੇ ਖਿਆਲ, ਇਸੇ ਵਹਿਮ ਨੇ ਤੇ ਇਸੇ ਜ਼ੋਮ ਨੇ। ਹਾਂਜੀ, ਭਈ ਸਾਡਾ ਕੋਈ ਕੀ ਵਿਗਾੜ ਸਕਦਾ? ਇਸ ਵਾਸਤੇ ਉਹ ਏਡੇ ਅਥਰੇ ਹੁੰਦੇ ਨੇ ਕਿ ਉਹ ਕਿਸੇ ਦੇ ਗੱਲਬਾਤ ਕਾਬੂ ਨਹੀਂ ਆਉਂਦੇ। ਹਾਂਜੀ, ਉਹ ਫਿਰ ਜ਼ਾਹਰ ਹੈ ਉਹ ਜਦੋਂ ਕਿਤੇ ਥਾਣੇ ਜਾ ਕੇ ਵੱਜ ਜਾਣ ਜਾਂ ਕਾਬੂ ਆਉਣ ਤੇ ਫੇਰ ਹੀ ਹੈ ਜੇ ਕੋਈ ਉਹਨਾਂ ਨਾਲ ਆਪਣੀ ਮਰਜ਼ੀ ਦਾ ਸਲੂਕ ਕਰ ਲੈ, ਨਹੀਂ ਤੇ ਉਹ ਆਪਣੀ ਮਰਜ਼ੀ ਦਾ ਹੀ ਸਲੂਕ ਸਾਰਿਆਂ ਨਾਲ ਕਰਦੇ ਨੇ। ਹਾਂਜੀ, ਤੋ ਇਹ ਕਬੀਲਾ ਚੁੱਕੇ ਧਰਤੀ ਦਾ ਵਾਰਿਸ ਹੋਣ ਦੀ ਵਜ੍ਹਾ ਨਾਲ ਇਹਨਾਂ ਦੇ ਅੰਦਰ ਉਹ ਜਿਹੜਾ ਜੈਨੇਟਿਕਲੀ ਤੁਸੀਂ ਸਮਝ ਲਓ ਭਈ, ਸਮਝਣਾ ਭਈ ਮੈਨੂੰ ਮੈਂ ਇੱਥੋਂ ਦਾ ਮਾਲਕ ਆ ਜੀ, ਮੈਂ ਹਾਂਜੀ ਮਤਲਬ ਮਾਲਕੀ ਦਾ ਅਹਿਸਾਸ ਹੀ ਬੜਾ ਹੁੰਦਾ। ਹਾਂਜੀ, ਤੇ ਦੂਜਾ ਜਿਹੜਾ ਫੱਟ ਹੈ, ਜ਼ਖਮ ਜ਼ਾਹਰ ਜਿੱਥੇ ਫੱਟ ਲੱਗ ਜਾਂਦਾ ਹੈ ਉਹਨੂੰ ਵੀ ਬੰਨ ਲੈਣਾ ਚਾਹੀਦਾ ਹੈ ਤਾਂ ਕਿ ਇੱਕ ਤੇ ਉਹਦੇ ਚੋਂ ਖੂਨ ਛੂਨ ਜੇ ਉਹ ਨਿਕਲੇ ਨਾ ਬਾਹਰ, ਦੂਜਾ ਉੱਤੇ ਕੋਈ ਹੋਰ ਮੱਖੀ ਵਗੈਰਾ ਨਾ ਬਵੇ। ਤੇ ਉਹ ਫੱਟ ਦਾ ਮੂੰਹ ਜੋੜ ਕੇ ਅਗਰ ਬੰਨ ਦਿਓ ਤੇ ਉਹਦੇ ਬਹੁਤ ਜ਼ਿਆਦਾ ਇਹਦੇ ਖੂਨ ਦੇ ਅੰਦਰ ਵੀ ਉਹ ਕੁਝ ਡਾਕਟਰ ਖੋਰੇ ਕੀ ਆਂਦੇ ਨੇ, ਉਹ ਅੰਗਰੇਜ਼ੀ ਦਾ ਲਫ਼ਜ਼ ਕੋ ਹੋਮੋਗਲੋਬਲ ਨਹੀਂ, ਹੋਮੋਗਲੋਬਲ ਕੋਈ ਆਂਦੇ ਨੇ, ਕੋਈ ਹੁੰਦੇ ਨੇ ਉਹ ਜਿਹੜੇ ਇਹਨੂੰ ਜੋੜਦੇ ਨੇ। ਹਾਂਜੀ ਜੀ ਜੀ ਜੀ। ਅੱਛਾ, ਯਾਨੀ ਤੁਸੀਂ ਜ਼ਖਮ ਨੂੰ ਇਸ ਤਰ੍ਹਾਂ ਸਿੱਧੀਆਂ ਕਰਕੇ ਤੇ ਉੱਤੋਂ ਬੰਨ ਦਿਓ ਤੇ ਉਹਨੂੰ ਆਪਣੇ ਆਪ ਜੋੜ ਦਿੰਦੇ। ਹਾਂਜੀ ਹਾਂਜੀ ਹਾਂਜੀ। ਤੋ ਉਹ ਜਿਹੜਾ ਫੱਟ ਹੈ ਅਗਰ ਉਹਨੂੰ ਵੀ ਬੰਨਿਆ ਨਾ ਜਾਏ ਤੇ ਮਤਲਬ ਇਹ ਹੈ ਕਿ ਉਹ ਖਰਾਬ ਹੋ ਸਕਦਾ ਹੈ। ਇਸ ਤਰ੍ਹਾਂ ਵੱਟ ਜਿਹੜਾ ਹੈ, ਇਹ ਵੱਟ ਦੇ ਬਹੁਤ ਜ਼ਿਆਦਾ ਮਾਇਨੇ ਨੇ ਪੰਜਾਬੀ ਦੇ ਵਿੱਚ। ਹਾਂਜੀ, ਵੱਟ ਲੱਗਣਾ, ਹਾਂਜੀ ਗਰਮੀ ਮੁਸੜ ਲੱਗਣਾ, ਹਾਂਜੀ ਵੱਟੇ ਵੱਟ ਜਾਣਾ। ਹਾਂਜੀ, ਜਿਹੜਾ ਬੰਨੇ ਦਾ ਹੈ ਉਹਨੂੰ ਪੈਲੀ ਦਾ ਬੰਨਾ ਉਹਨੂੰ ਵੀ ਵੱਟ ਆਖਦੇ ਨੇ। ਫਿਰ ਆਖਣਾ ਤੇਰੇ ਮੈਂ ਵੱਟ ਕੱਢ ਛੜਾਂਗਾ। ਹਾਂਜੀ, ਅੱਛਾ, ਤੇ ਵੱਟ ਤੋਂ ਵਟਣਾ ਹੈ, ਵੱਟ ਦੇਣ ਵਾਲਾ ਜਿਹਦੇ ਨਾਲ ਵੱਟ ਦਿੱਤਾ ਜਾਂਦਾ ਹੈ। ਹਾਂਜੀ, ਤੇ ਉਂਝ ਵੱਟ ਦੇ ਕੇ ਜਿੰਨਾ ਚਿਰ ਸਿਰੇ ਤੇ ਗੰਢ ਨਾ ਮਾਰੋ ਤੇ ਸਾਰਾ ਵੱਟ ਲੈ ਜਾਂਦਾ। ਇਸ ਵਾਸਤੇ ਇਹ ਕਿ ਉਹ ਬੱਧੇ ਆਈ ਯਾਨੀ ਤੁਸੀਂ ਵੱਟ ਦਿੱਤਾ ਹੈ ਨਾ, ਤੇ ਸਿਰੇ ਦੇ ਉੱਤੇ ਜਿੱਥੇ ਦੋ ਸਿਰੇ ਮਿਲਦੇ ਨੇ ਉਹਨਾਂ ਨੂੰ ਆਪਸ ਚ ਗੰਢ ਨਾ ਮਾਰੋਗੇ ਤੇ ਉੱਥੋਂ ਹੌਲੀ ਹੌਲੀ ਉਖੜਦਾ ਉਹ ਸਾਰਾ ਜਿਹੜਾ ਉਹਦਾ ਵੱਟ ਵੀ ਲੈ ਜਾਏਗਾ ਤੇ ਜਿਹੜਾ ਤੁਸੀਂ ਰੱਸਾ ਦੋਹਰਾ ਤਰੇੜਾ ਕੀਤਾ ਨਾ ਉਹ ਵੀ ਸਾਰਾ ਮਤਲਬ ਇਹ ਹੈ ਕਿ ਉਹ ਹੌਲੀ ਹੌਲੀ ਉਹ ਉਧੜ ਜਾਏਗਾ। ਹਾਂਜੀ, ਤੋ ਇਹਦੇ 'ਚ ਇਹ ਹੀ ਦੱਸਿਆ ਗਿਆ ਕਿ ਤਿੰਨੇ ਜਿਹੜੀਆਂ ਗੱਲਾਂ ਨੇ ਨਾ ਜੀ, ਹਾਂਜੀ ਵੀ ਜੱਟ ਜਿਹੜਾ ਇਹ ਹਾਈਮਾ ਹੀ ਕਾਬੂ ਨਹੀਂ ਆਉਂਦੇ, ਬਹੁਤ ਜ਼ਿਆਦਾ ਆਪ ਮੁਹਾਰੇ ਲੋਕ ਨੇ, ਔਰ ਇਹ ਜਿਹੜੇ ਨੇ ਇਹ ਮਤਲਬ ਇਹ ਕਿ ਬੱਧੇ ਹੀ ਕਾਬੂ ਆਉਂਦੇ ਨੇ। ਇਸ ਤਰ੍ਹਾਂ ਹੀ ਜਿਹੜਾ ਜ਼ਖਮ ਹੈ ਉਹਨੂੰ ਵੀ ਵੇਲੇ ਸਿਰ ਉਹਨੂੰ ਤੋਂ ਬੰਨ ਲਿਆ ਜਾਏ ਤਾਂ ਛੇਤੀ ਛੁੱਟ ਜਾਂਦਾ ਹੈ। ਔਰ ਜਿਹੜਾ ਵੱਟ ਹੈ, ਔਰ ਵੱਟ ਵੀ ਅਗਰ ਉਹਨੂੰ ਗੰਢ ਨਾ ਦਿੱਤੀ ਜਾਏ ਅਖੀਰ ਤੇ ਉਹ ਜਿਹੜਾ ਨਾ ਰੱਸੀ ਖੁੱਲ ਜਾਣ ਦਾ ਡਰ ਹੁੰਦਾ ਹੈ। ਵਾਹ ਜੀ ਜੀ। ਲਓ ਜੀ ਸਾਹਿਬ, ਭਾਈ ਗੁਰਮੀਤ ਸਿੰਘ ਹਰਿਆਣਵੀ ਜਿਹੜੇ ਨੇ ਇੰਡੀਆ ਦਾ ਇਲਾਕਾ ਹਰਿਆਣਾ, ਉੱਥੋਂ ਉਹਨਾਂ ਸਾਨੂੰ ਅਖਾਣ ਭਜਵਾਇਆ, ਬੜਾ ਹੀ ਪਿਆਰਾ ਔਰ ਬੜਾ ਮੱਤ ਭਰਿਆ ਅਖਾਣ ਹੈ। ਵੇਖੋ ਨਾ, ਜਿਵੇਂ ਬਾਜਵਾ ਸਾਹਿਬ ਦੱਸਿਆ, ਵੇਖੋ ਸਾਡੀ ਜਿਹੜੀ ਜੱਟ ਕੌਮ ਹੈ ਨਾ, ਇਹ ਸਾਡੀ ਧਰਤੀ ਜਿਹੜੀ ਹੈ, ਸਾਡਾ ਦੇਸ਼ ਪੰਜਾਬ ਬਿਲਖਸੂਸ, ਇਹਦੇ ਵਿੱਚ ਜੱਟ ਜਿਹੜੇ ਨੇ ਜ਼ਿਆਦਾ ਮਾਲਕ ਹੁੰਦੇ ਨੇ, ਜ਼ਿਮੀਦਾਰ ਹੁੰਦੇ ਨੇ। ਯਾਨੀ ਜ਼ਮੀਨਾਂ ਜ਼ਰੀ ਅਰਾਜ਼ੀਆਂ ਦੀ ਮਲਕੀਅਤ ਵੀ ਇਹਨਾਂ ਦੀ ਹੁੰਦੀ ਹੈ, ਔਰ ਇਹਨਾਂ ਦਾ ਪੇਸ਼ਾ ਵੀ ਵਾਹੀ ਵਾਹਨ ਹੀ ਹੁੰਦਾ ਨਾ ਜੀ, ਕਿਉਂਕਿ ਖੇਤੀਬਾੜੀ ਕਰਨੀ। ਔਰ ਇਹ
ਆਪਣੀਆਂ ਜ਼ਮੀਨਾਂ ਦੇ ਉੱਤੇ ਖੇਤੀਬਾੜੀ ਕਰਦੇ ਨੇ ਤੇ ਅਸੀਂ ਲੋਕ ਜਿਹੜੇ ਸ਼ਹਿਰੀ ਲੋਕ ਆ ਅਸੀਂ ਫਿਰ ਉਹੀ ਜਿਨਸਾਂ ਜਿਹੜੀਆਂ ਕਿ ਜੱਟ ਉਗਾਉਂਦੇ ਨੇ ਜ਼ਿਮੀਦਾਰ ਲੋਕ ਉਹ ਫਿਰ ਅਸੀਂ ਘਰ ਬੈਠੇ ਖਾਂਦੇ ਆ। ਕਣਕ ਅਸੀਂ ਖਰੀਦ ਲੈਨੇ ਆ ਜੱਟਾਂ ਤੋਂ, ਫਿਰ ਅਸੀਂ ਉਹਨਾਂ ਦੀ ਰੋਟੀ ਪਕਾਉਂਦੇ ਆ। ਇਸੇ ਤਰ੍ਹਾਂ ਦੀਗਰ ਜਨਾਸ ਸਬਜ਼ੀਆਂ ਦਾਲਾਂ ਹਰ ਸ਼ੈ ਇਹ ਜ਼ਿਮੀਦਾਰ ਸਾਡੇ ਉਗਾਉਂਦੇ ਨੇ। ਤੇ ਪਿਆਰਿਓ ਇੱਕ ਹਮਾ ਮਾਨ ਤੇ ਹੁੰਦਾ ਨਾ ਬੜੀ ਖੂਬਸੂਰਤ ਬਾਤ ਹੈ ਕਿ ਫਿਤਰੀ ਤੌਰ ਦੇ ਉੱਤੇ ਜਿਹੜਾ ਮਾਲਕ ਹੈ ਜ਼ਿਮੀਦਾਰ ਹੈ ਜ਼ਮੀਨ ਦਾ ਮਾਲਕ ਉਹਦੇ 'ਚ ਇੱਕ ਹਮਾ ਮਾਨ ਹੁੰਦਾ ਕਿ ਮੈਂ ਧਰਤੀ ਦਾ ਇਸ ਧਰਤੀ ਦਾ ਮੈਂ ਮਾਲਕ ਆ। ਜਿੰਨੀ ਵੀ ਜ਼ਰੀ ਅਰਾਜ਼ੀ ਦਾ ਉਹ ਮਾਲਕ ਹੁੰਦਾ ਹੈ 10 ਕਿੱਲਿਆਂ ਦਾ 20 ਕਿੱਲਿਆਂ ਦਾ ਮਰਬੇ 2 ਮਰਬੇ ਦਾ ਉਹਦੀ ਇੱਕ ਫਿਤਰਤ ਦੇ ਵਿੱਚ ਨਾ ਉਹਦੀ ਖੂਹ ਦੇ ਵਿੱਚ ਇੱਕ ਗੱਲ ਸ਼ਾਮਲ ਹੋ ਜਾਂਦੀ ਹੈ ਕਿ ਮੈਂ ਜ਼ਮੀਨ ਦਾ ਮਾਲਕ ਆ। ਤਾਂ ਹੀ ਜ਼ਿਮੀਦਾਰ ਆਖਿਆ ਜਾਂਦਾ। ਤੇ ਉਹ ਫਿਰ ਨਾ ਜੀ ਜਿਹੜੀ ਉਹਨਾਂ ਦੇ ਵਿੱਚ ਥੋੜੀ ਜੀ ਤਕੱਬਰ ਦਾ ਇੱਕ ਅੰਸਰ ਆ ਜਾਂਦਾ ਨਾ ਜਾਂ ਮਾਲਕੀ ਦਾ ਜਾਂ ਮਲਕੀਅਤ ਦਾ, ਉਹ ਜਿੰਨੀ ਦੇਰ ਜੱਟ ਫਿਰ ਕਿਤੇ ਕਾਬੂ ਨਾ ਆਵੇ ਕਿਤੇ ਫਸ ਨਾ ਜਾਏ ਕਿਸੇ ਗਵੇੜ 'ਚ ਉਨੀ ਦੇਰ ਤੱਕ ਉਹਦਾ ਉਹ ਮਾਨ ਸ਼ਾਨ ਟੁੱਟਦਾ ਨਹੀਂ। ਇਸ ਜਿਹੜਾ ਇਹ ਖਾਨ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜ਼ਿਮੀਦਾਰ ਜਾਂ ਮਾਲਕ ਉਹ ਜਿੰਨੀ ਦੇਰ ਤੱਕ ਕਿਸੇ ਮਸਲੇ 'ਚ ਉਲਝ ਨਾ ਜਾਏ ਜਾਂ ਕਿਤੇ ਫਸ ਨਾ ਜਾਏ ਕਿਸੇ ਗੁੰਝਲ 'ਚ ਰਹਿ ਨਾ ਜਾਏ ਉਨੀ ਦੇਰ ਤੱਕ ਉਹ ਕਾਬੂ ਨਹੀਂ ਆਉਂਦਾ ਕਿਸੇ ਦੇ ਵੀ। ਇਸੇ ਤਰ੍ਹਾਂ ਹੀ ਬਾਈਵਾ ਸਾਹਿਬ ਦੱਸਿਆ ਵੀ ਫੱਟ ਯਾਨੀ ਜ਼ਖਮ, ਜਿਸਮ ਤੇ ਕਿਧਰੇ ਕੋਈ ਜ਼ਖਮ ਲੱਗ ਜਾਂਦਾ ਹੈ ਉਹ ਵੀ ਬੰਨਣਾ ਪੈਂਦਾ। ਇੱਕ ਤੇ ਵੇਖੋ ਨਾ ਉਹਦੀ ਸੇਫਟੀ ਸਿਕਿਉਰਿਟੀ ਹੋ ਜਾਂਦੀ ਹੈ, ਉਹ ਇਨਫੈਕਸ਼ਨ ਨਹੀਂ ਪੈਂਦਾ ਵਿੱਚ, ਜਰਾਸੀਮ ਨਹੀਂ ਪੈਂਦੇ ਉਹਦੇ ਵਿੱਚ ਕੋਈ। ਅਸੀਂ ਐਸੀ ਸਾਡੇ ਡਾਕਟਰ ਜਿਹੜੇ ਨੇ ਮੁਆਲਜੀਨ ਉਹ ਉੱਤੇ ਲਾ ਦਿੰਦੇ ਨੇ ਪਾਇਓਡੀਨ ਦਾ, ਭਾਵੇਂ ਫਾਇਆ ਹੀ ਸਿਰਫ ਲਾ ਕੇ ਤੇ ਉਹਨੂੰ ਕਵਰ ਕੀਤਾ ਜਾਏ ਤੇ ਮਹਿਫੂਜ਼ ਹੋ ਜਾਂਦਾ ਹੈ, ਉਹਦਾ ਖਲਾਰ ਨਹੀਂ ਵੱਧਦਾ। ਇਸੇ ਤਰ੍ਹਾਂ ਵੱਟ ਵੀ ਬਾਜਵਾ ਸਾਹਿਬ ਦੱਸਿਆ ਵੀ ਵੱਟ ਤੋਂ ਇੱਥੇ ਮੁਰਾਦ ਹੈ ਕਿ ਰੱਸੀਆਂ ਵੱਟਣਾ ਜਾਂ ਕਿਸੇ ਵੀ ਸ਼ੈ ਨੂੰ ਜਿਸ ਚੀਜ਼ ਨੂੰ ਅਸੀਂ ਵੱਟਨੇ ਆ ਉਹਦੇ ਵਾਕਈ ਜਾ ਕੇ ਜਿੰਨੀ ਦੇਰ ਆਖਰ ਤੇ 100 ਹੱਥ ਰੱਸਾ ਤੇ ਸਿਰੇ ਤੇ ਗੰਢ, ਇਹ ਵੀ ਸਾਡਾ ਖਾਨ ਹੈ, ਜਿੰਨੀ ਦੇਰ ਉਹਦੇ ਸਿਰੇ ਤੇ ਜਾ ਕੇ ਗੰਢ ਨਾ ਦਈਏ ਜੀ ਤੇ ਉਹ ਜਿਹੜੀ ਵੱਟ ਕਰਕੇ ਏਡੀ ਮਿਹਨਤ ਨਾਲ ਉਹਨੂੰ ਵਟਿਆ ਹੁੰਦਾ ਨਾ ਉਹ ਸਾਰੇ ਵੱਟ ਪਿਛਾਂ ਨੂੰ ਵਾਪਸੀ ਖੁੱਲ ਜਾਂਦੇ ਨੇ। ਤੇ ਨਾ ਸਿਰਫ ਟਾਈਮ ਜ਼ਾਇਆ ਹੋ ਜਾਂਦਾ ਆਖਰ ਵਕਤ ਲਾ ਕੇ ਤੇ ਵਟਿਆ ਨਾ ਜੀ ਰੱਸੀ ਨੂੰ, ਉਹ ਵਕਤ ਵੀ ਤੁਹਾਡਾ ਸਾਰਾ ਜ਼ਾਇਆ ਗਿਆ ਤੇ ਸਾਰੀ ਮਿਹਨਤ ਜਿਹੜੀ ਹੈ ਉਹ ਅਕਾਰਤ ਗਈ ਕਿਉਂਕਿ ਉਹ ਵਾਪਸ ਖੁੱਲ ਗਿਆ। ਸੋ ਇਸ ਅਖਾਨ 'ਚ ਦੱਸਿਆ ਇਹ ਗਿਆ ਹੈ ਕਿ ਇਹ 3 ਚੀਜ਼ਾਂ ਨੇ, ਜੱਟ ਤੇ ਫੱਟ ਤੇ ਵੱਟ, ਇਹ ਬੰਨੇ ਹੀ ਕਾਬੂ ਆਉਂਦੇ ਨੇ, ਯਾਨੀ ਇਹ ਕਿਤੇ ਫਸੇ ਹੀ ਕਾਬੂ ਆਉਂਦੇ ਨੇ। ਇਹਨਾਂ ਨੂੰ ਫਸਾ ਲੈਣਾ ਚਾਹੀਦਾ ਜੇ ਇਹਨਾਂ ਨੂੰ ਕਾਬੂ ਕਰਨਾ ਤੇ, ਅਦਰਵਾਈਜ਼ ਇਹਨਾਂ ਦੇ ਉੱਤੇ ਕਾਬੂ ਪਾਣਾ ਨਾਮੁਮਕਿਨ ਹੁੰਦਾ, ਕੰਮ ਵੱਧ ਜਾਂਦਾ, ਖਲਾਰ ਇਹਨਾਂ ਦਾ ਵੱਧਦਾ। ਲੋ ਜੀ ਬਾਈਵਾ ਸਾਹਿਬ, ਹਜ਼ੂਰ ਸਾਡਾ ਪਿੰਡ ਸੋਧਰ ਆ ਜਿਹੜਾ ਨਾ ਜੀ ਉਹਦੇ ਨਾਲ ਹੀ ਇੱਕ ਪਿੰਡ ਹੈ ਕੋਟ ਖੁਦਾ ਯਾਰ, ਉੱਥੋਂ ਦੇ ਸ਼ਬਾਜ਼ ਚੀਮਾ ਸਾਹਿਬ ਨੇ ਸਾਡੇ ਬੜੇ ਪਿਆਰੇ ਦੋਸਤ ਵੀ ਨੇ, ਅਮਰੀਕਾ 'ਚ ਅੱਜ ਕੱਲ ਬਸਿਲਸਿਲਾ ਰੁਜ਼ਗਾਰ ਮੁਕੀਮ ਨੇ ਔਰ ਪੰਜਾਬੀ ਦੇ ਬੜੇ ਲਵਰ ਨੇ, ਸਾਡੇ ਮੁਸਤਕਿਲ ਨਾਜ਼ਰ ਨੇ। ਉਹਨਾਂ ਜਨਾਬ ਇੱਕ ਅਖਾਨ ਭਜਵਾਇਆ ਕਿ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ, ਹਾਂਜੀ, ਤੇ ਜੇ ਅਕਲ ਹੋਵੇ ਤੇ ਫਿਰ ਸੋਚਾਂ ਹੀ ਸੋਚਾਂ। ਹਾਂਜੀ, ਇਹ ਅਖਾਨ ਜਿਹੜਾ ਨਾ ਇਹਦੇ 'ਚ ਬੜੀ ਦਾਨਾਈ ਦੀ ਗੱਲ ਦੱਸੀ ਗਈ ਹੈ ਵੀ ਜਦੋਂ ਬੰਦਾ ਕਿਸੇ ਡੂੰਘੀ ਸੋਚ ਨਾਲ ਅਕਲ ਨਾਲ ਕਿਸੇ ਮਸਲੇ ਨੂੰ ਸੋਧਣ ਦੀ ਉਹਦੇ 'ਚ ਸ਼ਕਤੀ ਨਾ ਹੋਵੇ, ਉਹਦੇ 'ਚ ਤਾਕਤ ਨਾ ਹੋਵੇ, ਉਹਦੇ 'ਚ ਸਤਾ ਨਾ ਹੋਵੇ, ਹਾਂਜੀ, ਤੇ ਉਹਦਾ ਜ਼ਿੰਦਗੀ ਦਾ ਮਕਸਦ ਇਹ ਹੋਵੇ ਵੀ ਖੋਤੇ ਲੇੜ ਕਰ ਲਿਆ ਤੇ ਜਿਵੇਂ ਖੋਤਾ ਟੀਟਣੇ ਮਾਰ ਚੜਦਾ ਉਸ ਤਰ੍ਹਾਂ ਟੁੱਕਰ ਖਾ ਲਿਆ ਤੇ ਉਹਨੂੰ ਟੀਟਣੇ ਮਾਰ ਕੇ ਹਜ਼ਮ ਕਰ ਲਿਆ, ਹਾਂਜੀ, ਤੇ ਫੇਰ ਤੇ ਮੌਜਾਂ ਹੀ ਮੌਜਾਂ ਨੇ, ਫੇਰ ਬੰਦੇ ਨੂੰ ਮੌਜਾਂ ਹੀ ਮੌਜਾਂ ਨੇ, ਲੇਕਿਨ ਉਹ ਕੋਈ ਅਸਾਰੂ ਕੰਮ ਨਹੀਂ ਕਰ ਸਕਦਾ, ਹਾਂਜੀ। ਉਹ ਸਮਝ ਲਓ ਕਿ ਨਿਰਾ ਟੁੱਕਰ ਖਾ ਕੇ ਤੇ ਜਨਾਬ ਮਤਲਬ ਇਹ ਕਿ ਉਹ ਮਰ ਜਾਣਾ, ਉਹਨੂੰ ਹਜ਼ਮ ਕਰਕੇ ਤੇ ਇਹਦੇ ਤੋਂ ਇਲਾਵਾ ਕੋਈ ਅਸਾਰੂ ਕੰਮ ਨਾ ਕਰਨਾ, ਹਾਂਜੀ, ਕੋਈ ਲਾਭਵੰਦਾ ਕੰਮ ਨਾ ਕਰਨਾ, ਹਾਂਜੀ, ਤੇ ਫੇਰ ਤੇ ਉਹ ਮੌਜਾਂ ਹੀ ਮੌਜਾਂ ਨੇ। ਲੇਕਿਨ ਜਿਹੜਾ ਬੰਦਾ ਸੋਚਣਾ ਸ਼ੁਰੂ ਕਰੇਗਾ ਅਕਲ ਨਾਲ, ਗੌਰ ਦਾਨਿਸ਼, ਕੁਰਾਨ 'ਚ ਵੀ ਹੁਕਮ ਹੈ ਕਿ ਫਿਕਰ ਕਰੋ, ਫਿਕਰ ਦਾ ਇੱਕ ਪਲ 1000 ਸਾਲ ਦੀ ਇਬਾਦਤ ਤੋਂ ਬਹੁਤਾ ਹੈ, ਯਾਨੀ ਫਿਕਰ ਦਾ ਇੱਕ ਪਲ 1000 ਸਾਲ ਦੀ ਇਬਾਦਤ ਤੋਂ ਚੰਗਾ ਹੈ। ਅੱਛਾ, ਬੰਦੇ ਦੀ ਉਮਰ ਤੇ 100 ਸਾਲ ਵੀ ਨਹੀਂ ਹੁੰਦੀ, ਘੱਟ ਬੰਦਿਆਂ ਦੀ ਹੁੰਦੀ ਹੈ। ਤੋ ਗੱਲ ਇਹ ਹੈ ਕਿ ਸੋਚਣ ਦਾ ਹੁਕਮ ਹੈ,
ਫਿਕਰ ਕਰਨ ਦਾ ਹੁਕਮ ਹੈ, ਜੀ। ਗੌਰ ਕਰਨ ਦਾ ਹੁਕਮ ਹੈ। ਤੇ ਜਿਹੜਾ ਬੰਦਾ ਮਤਲਬ ਇਹ ਸੋਚਣਾ ਸ਼ੁਰੂ ਕਰ ਦੇਗਾ ਅਕਲ ਨਾਲ, ਫਿਕਰ ਨਾਲ, ਦਾਨਾਈ ਨਾਲ, ਜੀ। ਉਹਨੂੰ ਫਿਰ ਉਹ ਸੋਚਾਂ ਤੇ ਆਉਣਗੀਆਂ। ਉਹ ਚਾਰ ਚਫੇਰੇ ਜਿਹੜੇ ਜ਼ਿੰਦਗੀ ਦੇ ਪੱਖ ਨੇ, ਕਿਸੇ ਵੀ ਕੰਮ ਦਾ ਲਾਭ ਜਾਂ ਕੁਲਾਭ, ਉਹਦੀ ਪੜਖ ਪੜਚੋਲ ਕਰਨ ਲਈ ਉਹਦੇ ਸਾਰੇ ਪਾਸਿਆਂ ਤੇ ਝਾਤੀ ਪਾਏਗਾ। ਵਾਹ। ਔਰ ਜਦੋਂ ਝਾਤੀ ਪਾਏਗਾ ਤੇ ਉਹਦੇ ਲਾਭ ਕਲਾਭ ਨੂੰ ਤੋਲੇਗਾ। ਵਾਹ, ਹਾਂਜੀ, ਕਿ ਮੈਂ ਅਗਰ ਇਸ ਤਰ੍ਹਾਂ ਕਰਾਂ ਤੇ ਇੰਜ ਹੋਏਗਾ, ਇੰਜ ਹੋਏਗਾ, ਤੇ ਇਹਦਾ ਨੁਕਸਾਨ ਇੰਜ ਹੋ ਸਕਦਾ, ਫਾਇਦਾ ਇੰਜ ਹੋ ਸਕਦਾ। ਤੇ ਜ਼ਾਹਰ ਜਿੰਨੇ ਫਿਰ ਸੋਚਣਾ ਹੈ ਜਾਂ ਗੌਰ ਕਰਨਾ ਹੈ ਅਕਲ ਨਾਲ, ਹਾਂਜੀ, ਉਹਨੂੰ ਫਿਰ ਸੋਚਿਆ ਤੇ ਜ਼ਾਹਰ ਉਹਦਾ ਪੱਲਾ ਨਹੀਂ ਛੱਡਦੀਆਂ। ਲੋ ਜੀ ਪਿਆਰਿਓ, ਵੇਖੋ ਕਿੱਡਾ ਹੀ ਪਿਆਰਾ ਅਖਾਨ ਹੈ। ਬਾਜਵਾ ਸਾਹਿਬ ਦੱਸਿਆ ਕਿ ਬੜੀ ਵੱਡੀ ਮੱਤ ਇਸ ਅਖਾਨ ਦੇ ਵਿੱਚ ਲੁਕਾਈ ਨੂੰ ਦਿੱਤੀ ਗਈ ਹੋਈ ਹੈ। ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ, ਤੇ ਜੇ ਅਕਲ ਹੋਵੇ ਤੇ ਫਿਰ ਸੋਚਾਂ ਹੀ ਸੋਚਾਂ। ਸਾਹਿਬੋ, ਇਨਸਾਨ ਅਸ਼ਰਫੁਲ ਮਖਲੂਕਾਤ ਹੈ। ਅੱਲਾਹ ਪਾਕ ਸੱਚੇ ਸਾਹਿਬ ਨੇ ਸਾਰੀਆਂ ਮਖਲੂਕਾਤ ਦੇ ਵਿੱਚੋਂ ਇਨਸਾਨ ਨੂੰ, ਆਪਣੇ ਖਲੀਫਾ ਨੂੰ, ਇੱਕ ਤੇ ਇਨਸਾਨ ਨੂੰ ਖਲੀਫਤੁल्लाह ਫਿਲ ਅਰਜ਼ ਬਣਾਇਆ ਕਿ ਜ਼ਮੀਨ ਦੇ ਉੱਤੇ ਮੈਂ ਆਪਣਾ ਇੱਕ ਨਾਇਬ ਬਣਾਉਣਾ ਚਾਹਨਾ। ਅੱਲਾਹ ਪਾਕ ਨੇ ਫਰਮਾਇਆ ਕਿ ਇੰਨੀ ਜਾਇਲੁਨ ਫਿਲ ਅਰਜ਼ ਖਲੀਫਾ। ਦੂਸਰਾ, ਫਿਰ ਅੱਲਾਹ ਪਾਕ ਨੇ ਇਨਸਾਨ ਨੂੰ ਅਸ਼ਰਫੁਲ ਮਖਲੂਕਾਤ ਬਣਾ ਦਿੱਤਾ, ਤੇ ਸ਼ਰਫ ਜਿਹੜਾ ਦਿੱਤਾ ਗਿਆ ਬਾਕੀ ਮਖਲੂਕਾਤ ਦੇ ਨਾਲੋਂ ਇਮਤਿਆਜ਼ੀ ਹਸੀਅਤ ਜਿਹੜੀ ਸਾਨੂੰ ਮਿਲੀ ਪਿਆਰਿਓ, ਅਕਲ ਤੋਂ ਮਿਲੀ। ਯਾਨੀ ਡੰਗਰਾਂ 'ਚ ਤੇ ਬੰਦੇ 'ਚ ਇਹੀ ਫਰਕ ਹੈ ਨਾ ਜੀ, ਕਿ ਬੰਦਾ ਸੋਚਦਾ ਹੈ, ਉਹਦੇ 'ਚ ਅਕਲ ਹੈ। ਔਰ ਬਾਜਵਾ ਸਾਹਿਬ ਜਿਵੇਂ ਦੱਸਿਆ ਕਿ ਸ਼ਰਫ ਹਾਸਲ ਕਰਨ ਲਈ, ਬਜ਼ੁਰਗੀ ਤੇ ਬਰਤਰੀ ਹਾਸਲ ਕਰਨ ਦੇ ਵਾਸਤੇ ਇਨਸਾਨ ਫਿਰ ਬਹੁਤ ਸਾਰੇ ਐਸੇ ਕੰਮ ਕਰਦਾ ਜਿਹੜੇ ਉਹਨੂੰ ਬਾਕੀ ਮਖਲੂਕਾਤ ਤੋਂ ਇਮਤਿਆਜ਼ੀ ਹਸੀਅਤ ਦਵਾ ਦਿੰਦੇ ਨੇ। ਅੱਲਾਹ ਪਾਕ ਦਾ ਨਾਇਬ ਜੋ ਹੋਇਆ, ਉਹ ਤਖਲੀਕ ਕਰਦਾ ਹੈ, ਅੱਛੀਆਂ ਅੱਛੀਆਂ ਸੋਚਾਂ ਸੋਚਦਾ ਹੈ, ਉਹ ਫਲਾਹੋ ਬਹਿਬੂਦ ਕਰਦਾ, ਸਿਰਫ ਇਨਸਾਨਾਂ ਦੀ ਹੀ ਨਹੀਂ ਬਾਕੀ तमाम ਤਰ ਮਖਲੂਕਾਤ ਦਾ ਵੀ ਭਲਾ ਸੋਚਦਾ। ਤੁਸੀਂ ਵੇਖੋ ਨਾ, ਅਜਿਹਾ ਬੰਦਾ ਜਿਹਦੇ ਜ਼ਿਹਨ 'ਚ ਹਜ਼ਾਰ ਹਾ ਸੋਚ ਹੋਵੇ, ਉਹਦੇ ਜ਼ਿਹਨ 'ਚ ਇਹ ਵੀ ਹੋਵੇ ਕਿ ਮੈਂ ਆਪਣੇ ਹਮਸਾਇਆਂ ਦਾ ਭਲਾ ਕਿਵੇਂ ਕਰਨਾ ਹੈ, ਆਪਣੇ ਅਹਲੇ ਖਾਨਾ ਦਾ, ਆਪਣੇ ਟੱਬਰ ਪਰਿਵਾਰ ਦਾ ਕਿਵੇਂ ਫਾਇਦਾ ਕਰਨਾ ਹੈ, ਮੈਂ ਆਪਣੇ ਸ਼ਹਿਰ ਬਾਰੇ ਕੀ ਸੋਚਣਾ ਹੈ, ਮੈਂ ਆਪਣੇ ਮੁਲਕ ਦਾ ਕਿਵੇਂ ਬਿਹਤਰੀ ਔਰ ਬਹਿਬੂਦ ਸੋਚਣੀ ਹੈ, ਤੇ ਫਿਰ ਉਹਨੂੰ ਮਸਲੇ ਹੀ ਬਣਨੇ ਨੇ ਨਾ। ਜੇ ਉਹਨੇ ਅਕਲ ਨੂੰ ਇੰਨਾ ਕੰਮ ਲੈਣਾ ਹੈ ਤੇ ਫਿਰ ਪਿਆਰਿਓ ਸੋਚਾਂ ਹੀ ਸੋਚਾਂ, ਉਹ ਫਿਰ ਸੋਚਾਂ 'ਚ ਹੀ ਫਸਿਆ ਰਹੇਗਾ। ਉਹਨੂੰ ਹਰ ਵੇਲੇ ਕੁਝ ਨਾ ਕੁਝ ਚੰਗਾ ਕਰਨ ਦੀ ਸੋਚ ਪਈ ਰਹੇਗੀ। ਤੇ ਜੇ ਬਿਲਕੁਲ ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਖੋਤੇ ਵਾਂਗੂ ਖਾ ਲਿਆ ਤੇ ਪੀ ਲਿਆ, ਪਾਣੀ ਪੀ ਲੈਂਦੇ ਨੇ ਜਾਨਵਰ ਤੇ ਚਾਰਾ ਖਾ ਲੈਂਦੇ ਨੇ, ਚਲੋ ਬਾਲ ਬੱਚੇ ਵੀ ਉਹ ਵੀ ਜੰਮਦੇ ਨੇ, ਲੇਕਿਨ ਇਹ ਫਿਰ ਸ਼ਰਫ ਵਾਲਾ ਕੰਮ ਤੇ ਨਹੀਂ ਨਾ। ਅਸ਼ਰਫ ਤੇ ਉਹ ਨਹੀਂ ਨਾ ਹੋ ਸਕਦੇ। ਅਸ਼ਰਫ ਉਹ ਹੀ ਹੈ ਜਿਹੜਾ ਨਾ ਸਿਰਫ ਆਪਣੀ ਜ਼ਿੰਦਗੀ ਅੱਲਾਹ ਰਸੂਲ ਪਾਕ ਦੇ ਹੁਕਮਾਂ ਦੇ ਮੁਤਾਬਕ ਗੁਜ਼ਾਰੇ, ਬਲਕਿ ਅੱਲਾਹ ਪਾਕ ਦੀਆਂ ਮਖਲੂਕਾਤ ਦੇ ਵਾਸਤੇ ਫਾਇਦੇਮੰਦਾ ਬਣੇ। ਅਜਿਹੀਆਂ ਸੋਚਾਂ ਸੋਚੇ ਜਿਹਦੇ ਨਾਲ ਕੁੱਲ ਮਖਲੂਕਾਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰੇ, ਫੇਰ ਹੀ ਉਹ ਨਿਆਬਤ ਅੱਲਾਹ ਪਾਕ ਦੀ ਦੇ ਉਹਦੇ ਤੇ ਪੂਰਾ ਉਤਰ ਸਕਦਾ ਹੈ ਨਾ। ਸੋ ਇੱਕ ਅੱਛਾ ਇਨਸਾਨ, ਇੱਕ ਮੁਕੰਮਲ ਤਕਾਮਲ ਆਦਮੀ ਜਿਹੜਾ ਪਿਆਰਿਓ, ਉਹਨੂੰ ਫਿਰ ਹਜ਼ਾਰਾਂ ਸੋਚਾਂ ਆਉਂਦੀਆਂ, ਤੇ ਜੇ ਉਹਨੂੰ ਅਕਲ ਨਾ ਹੋਵੇ, ਉਹ ਵਿਸਰ ਜਾਏ, ਡੰਗਰਾਂ ਦੀ ਸੋਚ ਰੱਖੇ, ਤੇ ਫਿਰ ਉਹਦੀਆਂ ਮੌਜਾਂ ਲੱਗੀਆਂ ਰਹਿੰਦੀਆਂ। ਇਹੋ ਗੱਲ ਇਸ ਅਖਾਨ 'ਚ ਸਾਨੂੰ ਸਮਝਾਈ ਗਈ। ਬਾਜਵਾ ਸਾਹਿਬ, ਸਾਡੇ ਇੱਕ ਬੜੇ ਪਿਆਰੇ ਦੋਸਤ ਨੇ, ਮਿੱਤਰ ਨੇ, ਤਲਵੰਡੀ ਮੂਸੇ ਖਾਂ, ਜਿਹੜਾ ਜਨਾਬ ਸੈਯਦ ਅਬਦੁਲ ਹਮੀਦ ਅਦਮ ਸਾਹਿਬ ਦਾ ਪਿੰਡ ਹੈ, ਬਹੁਤ ਵੱਡੇ ਸ਼ਾਇਰ ਹੋਏ ਨੇ ਜਨਾਬ ਉਰਦੂ ਦੇ, ਉੱਥੋਂ ਦੇ ਸਾਬਰ ਹੁਸੈਨ ਮਨਾਸ ਸਾਹਿਬ ਜੀ ਜੀ ਜੀ, ਉਹਨਾਂ ਜਨਾਬ ਸਾਨੂੰ ਅਖਾਨ ਭਿਜਵਾਇਆ ਭਈ ਜੇ ਕੋਈ ਕੁਛੜ ਚੁੱਕੇ ਤੇ ਭੁੰਜੇ ਨਹੀਂ ਡਿੱਗੀਦਾ। ਇਸ ਅਖਾਨ ਦੀ ਇੱਕ ਸ਼ਕਲ ਇਹ ਵੀ ਹੈ ਜੀ ਕਿ ਜੇ ਕੋਈ ਕੁਛੜ ਚੁੱਕਦਿਆਂ ਜਾਣ ਕੇ ਭੁੰਜੇ ਡਿੱਗਣ ਚਾਹੇ ਜਾਂ ਡਿੱਗਣਾ ਚਾਹੁੰਦਾ ਹੈ, ਤੇ ਫਿਰ ਉਹਨੂੰ ਥੱਲੇ ਸੁੱਟ ਦੇਣਾ ਚਾਹੀਦਾ ਹੈ। ਠੀਕ। ਜਦੋਂ ਇਸ ਖਾਨ ਦਾ ਮਕਸਦ ਇਹਦੇ ਚ ਦੱਸਿਆ ਗਿਆ ਕਿ ਇੱਕ ਬੰਦਾ ਤੁਹਾਨੂੰ ਪਿਆਰ ਕਰਦਾ ਹੈ, ਉਹ ਕੁਛੜੇ ਚੁੱਕਣ ਮਤਲਬ ਇੱਕ ਅਲਾਮਤ ਹੈ ਪਿਆਰ ਕਰਨ ਦੀ, ਮੁਹੱਬਤ ਕਰਨ ਦੀ, ਸਤਿਕਾਰ ਕਰਨ ਦੀ, ਇੱਜ਼ਤ ਦੇਣ ਦੀ, ਮਾਣ ਦੇਣ ਦੀ। ਤੇ ਜੇ ਬੰਦਾ ਕੋਈ ਤੁਹਾਨੂੰ ਕੋਈ ਮਾਣ ਪਿਆ ਦਿੰਦਾ ਹੈ
ਹਾਂਜੀ ਤੇ ਤੁਸੀਂ ਮਤਲਬ ਇਹ ਬੰਦੇ ਨੂੰ ਭੁਲੇਖਾ ਲੱਗ ਜਾਂਦਾ ਵੀ ਇਹ ਖੋਰੇ ਮੇਰੇ ਤੋਂ ਡਰਦਿਆਂ ਪਿਆ ਕਰਦਾ ਮੇਰੀ ਇੱਜ਼ਤ। ਵੇਖੋ ਨਾ ਬਹੁਤੇ ਕੁਝ ਦਿਮਾਗਾਂ ਦੇ ਲੋਕ ਇੰਜ ਵੀ ਸੋਚਦੇ ਨੇ ਕਿ ਅਕਸਰ ਲੋਕੀ ਵੇਖੋ ਨਾ ਤੁਸੀਂ ਕਿਸੇ ਨੂੰ ਆਓ ਜੀ ਇੱਜ਼ਤ ਨਾਲ ਬੁਲਾਉਂਦੇ ਹੋ, ਆਓ ਜੀ ਬੈਠੋ ਜੀ ਮੰਜੀ ਦੇ ਉਤਲੇ ਪਾਸੇ, ਲਿਆਓ ਮੁੰਡਿਆ ਪਾਣੀ ਉਹ ਚਾਹ ਵਾਧਾ ਘਾਟਾ, ਉਹਦੀ ਪੂਰੀ ਇੱਜ਼ਤ ਸਤਿਕਾਰ ਦਿੰਦੇ। ਤੇ ਜਿਹੜੇ ਛੋਟੀ ਬੈਟਰੀ ਵਾਲੇ ਲੋਕ ਨੇ ਉਹ ਸਮਝਦੇ ਨਹੀਂ ਮੇਰੇ ਤੋਂ ਡਰਦਿਆਂ ਮੇਰੀ ਇੱਜ਼ਤ ਪਿਆ ਕਰ। ਹਾਂਜੀ ਔਰ ਇਹ ਤੁਸੀਂ ਸਮਝ ਲਓ ਤੁਸੀਂ ਤਾਂ ਉਹਨੂੰ ਕੁੱਛੜ 'ਤੇ ਚੁੱਕਦੇ ਹੋ। ਹਾਂਜੀ ਤੇ ਜੇ ਕੋਈ ਕੁੱਛੜ ਚੁੱਕਦਾ ਤੇ ਉਹਨੂੰ ਫਿਰ ਆਪ ਡਿੱਗਣਾ ਨਹੀਂ ਚਾਹੀਦਾ। ਜਿਹੜੇ ਨਸਲੀ ਲੋਕ ਹੁੰਦੇ ਨੇ ਨਾ ਉਹ ਜਿਹੜਾ ਬੰਦਾ ਇੱਜ਼ਤ ਕਰਦਾ ਪਿਆ ਤੁਹਾਡੀ ਉਹਦੇ ਕੋਲ ਕਰਾਉਂਦਿਆਂ ਰਹਿਣਾ ਚਾਹੀਦਾ ਕਿਉਂਕਿ ਨਰਦਿਆਂ ਦੇ ਵਾਹਣ ਇੱਕੋ ਜਿਹਾ ਹੁੰਦਾ। ਜਦੋਂ ਤੁਸੀਂ ਉਹਦੇ ਨਾਲ ਕੋਈ ਵਿਗਾੜ ਪਾਉਣ ਦੀ ਕੋਸ਼ਿਸ਼ ਕਰੋਗੇ ਉਹਦੇ ਤੁਸੀਂ ਉਹਦਾ ਮੁਹੱਬਤ ਵਾਲਾ ਪਾਸਾ ਵੇਖਿਆ, ਦੂਜਾ ਤੇ ਹਾਲੀ ਵੇਖਿਆ ਹੀ ਨਹੀਂ। ਹਾਂਜੀ ਤੇ ਜਾਣ ਬੁੱਝ ਕੇ ਦੂਜਾ ਪਾਸਾ ਵੇਖਣ ਦੀ ਤੁਸੀਂ ਮਤਲਬ ਕੋਸ਼ਿਸ਼ ਕਰੋਗੇ। ਹਾਂਜੀ ਭਈ ਉਹ ਕੁੱਛੜ ਚੁੱਕਦਾ ਪਿਆ ਤੁਸੀਂ ਥੱਲੇ ਧੱਕੇ ਲੈ ਲੈ ਕੇ ਡਿੱਗਦੇ ਹੋ ਪਏ। ਇਸੇ ਹੀ ਖਾਨ 'ਚ ਮੈਂ ਦੱਸਿਆ ਨਾ ਵੀ ਉਹਨਾਂ ਆਖਿਆ ਵੀ ਜਿਹੜਾ ਕੁੱਛੜ ਚੁੱਕਦਿਆ ਥੱਲੇ ਡਿੱਗੇ ਉਹਨੂੰ ਸੁੱਟ ਛੱਡਣਾ ਚਾਹੀਦਾ ਇਸ ਵਾਸਤੇ ਕਿ ਉਹਦਾ ਉਹ ਲੈਵਲ ਹੀ ਨਹੀਂ ਹੁੰਦਾ ਸਮਝਦਾਰੀ ਦਾ ਤੇ ਅਕਲ ਤੇ ਦਾਨਾਈ ਤੇ ਫਿਕਰ ਦਾ। ਉਹ ਹਰ ਗੱਲ ਨੂੰ ਕੋਈ ਜ਼ਾਹਰੀ ਦੁਨੀਆ ਦਾ ਜਿਹੜੇ ਇਖਤਿਆਰ ਨੇ, ਦੌਲਤ ਦੇ ਗਾਜ ਨੇ, ਹਾਂਜੀ ਚੁਧਰਾ ਦੀਆਂ ਜਿਹੜਾ ਕੰਧ ਤੇ ਚੌਧਰੀ ਲਿਖ ਕੇ ਬਣੇ ਹੁੰਦੇ ਨੇ ਉਹ ਉਹਦੇ ਨਾਲ ਮੇਚਦਾ ਹੁੰਦਾ ਹਾਂਜੀ ਕਿ ਜੀ ਮੈਨੂੰ ਇਹ ਡਰਦੇ ਆ ਮੇਰੀ ਬੇਇੱਜ਼ਤ ਕਰਦੇ ਨੇ। ਹਾਲਾਂ ਇੱਕ ਬੰਦਾ ਤੁਹਾਡੀ ਇੱਜ਼ਤ ਕਰਦਾ ਤੁਸੀਂ ਤੁਹਾਨੂੰ ਗਿਆ ਲੰਘਦਿਆਂ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਯਾਰ ਮੇਰੀ ਇੱਜ਼ਤ ਕੀਤੀ ਸੂ, ਮੇਰਾ ਇਹਨੇ ਅਦਬ ਕੀਤਾ ਤੇ ਮੈਂ ਇਹਨੂੰ ਵੱਧ ਕੇ ਇਹਦਾ ਅਦਬ ਕਰਾਂ। ਹਾਂਜੀ ਤੇ ਜੇ ਉੱਥੇ ਫੂ ਬੰਦਾ ਕਰਕੇ ਵਿਖਾਣ ਲੱਗ ਪਵੇ ਤੇ ਅਗਲੇ ਵੀ ਫਿਰ ਮਤਲਬ ਇਹ ਕੋ ਆਂਦੇ ਨਾ ਜੀ ਇੰਨੇ ਮਿੱਠੇ ਨਾ ਹੋਈਏ ਕੋਈ ਖਾਈ ਨਾ ਜਾਏ ਤੇ ਇੰਨੇ ਕੌੜੇ ਨਾ ਹੋਈਏ ਕੋਈ ਠੋਕੀ ਨਾ ਛੱਡੇ। ਹਾਂਜੀ ਤੋ ਜੇ ਠੁਕਣ ਦੇ ਮਤਲਬ ਆਪ ਬੰਦਾ ਉੱਥੇ ਕੋ ਅੱਪੜ ਜਾਏ ਤੇ ਅਗਲਾ ਠੁਕ ਛੱਡੇ ਤੇ ਫੇਰ ਕੀ ਪੱਲੇ ਰਹੇਗਾ ਜੀ। ਹਾਂਜੀ ਤੋ ਇਹ ਗੱਲ ਹੈ। ਹਾਂਜੀ ਲੋ ਜੀ ਪਿਆਰਿਓ, ਸਾਡੇ ਭਾਈ ਤਲਵੰਡੀ ਮੂਸੇ ਹਾਂ ਤੋਂ ਸਾਬਰ ਹੁਸੈਨ ਮਿਨਾਜ਼ ਸਾਹਿਬ ਨੇ ਜਿਹੜਾ ਅਖਾਨ ਭਿਜਵਾਇਆ ਸੀ ਉਹ ਇਸ ਤਰ੍ਹਾਂ ਵੀ ਜੇ ਕੋਈ ਤੁਹਾਨੂੰ ਕੁੱਛੜ ਪਿਆ ਝੁਕਦਾ ਹੈ ਤੇ ਭੁੱਜੇ ਨਹੀਂ ਡਿੱਗੀ ਦਾ। ਬਾਜਵਾ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ ਕਿ ਜੇ ਕੁੱਛੜ ਚੁੱਕਣ ਦਾ ਮੁਰਾਦ ਹੈ ਵੇ ਕਿ ਤੁਹਾਨੂੰ ਕੋਈ ਪਿਆਰ ਕਰ ਰਿਹਾ, ਤੁਹਾਨੂੰ ਕੋਈ ਇੱਜ਼ਤ ਦੇ ਰਿਹਾ, ਇੱਜ਼ਤ ਨਾਲ ਤੁਹਾਨੂੰ ਨਵਾਜ਼ ਰਿਹਾ ਹੈ। ਵੇਖੋ ਨਾ ਅਸੀਂ ਅੱਜ ਰਾਤੀ ਉਹਨੇ ਇੱਕ ਸ਼ਾਦੀ ਤੇ ਗਏ ਸਾਂ ਤੇ ਉੱਥੇ ਅਸਾਂ ਦੇਖਿਆ ਕਿ ਇੱਕ ਬਜ਼ੁਰਗ ਸਨ, ਉਹ ਹਾਲੀ ਜਿਨ੍ਹਾਂ ਦੇ ਘਰ ਵਿਆਹ ਸੀ ਨਾ ਜੀ ਉਹ ਉਹਨਾਂ ਦੇ ਆਪਣੇ ਲੱਗਦੇ ਨਹੀਂ ਸਨ। ਉਹ ਉਂਝ ਮੁਹੱਲੇ ਸਾਡੇ ਦੇ ਇੱਕ ਬਜ਼ੁਰਗ ਸਨ, ਸਾਡੇ ਮੁਹੱਲੇ 'ਚ ਸ਼ਾਦੀ ਸੀ ਲੇਕਿਨ ਉਹਨਾਂ ਦੇ ਆਪਣੇ ਵਾਲਦ ਸਾਹਿਬ ਫੌਤ ਹੋ ਗਏ ਸਨ ਤੇ ਉਹਨਾਂ ਨੇ ਉਹਨਾਂ ਬਜ਼ੁਰਗਾਂ ਨੂੰ ਕਿਹਾ ਕਿ ਹਜ਼ੂਰ ਤੁਸੀਂ ਅਗਾ ਹੋ ਕੇ ਤੇ ਮਿਲਣੀ ਕਰੋ, ਸਾਡੀ ਜਿਹੜੀ ਬਰਾਤ ਆਈ ਹੈ ਸਾਡੀ ਬੇਟੀ ਦੀ, ਤੁਸੀਂ ਅੱਗੇ ਹੋ ਕੇ ਤੇ ਕਰੋ ਮਿਲਣੀ। ਉਹਨਾਂ ਬਜ਼ੁਰਗਾਂ ਨੇ ਬੜੇ ਬਾਵਕਾਰ ਅੰਦਾਜ਼ ਵਿੱਚ ਉਹਨਾਂ ਦੀ ਗੱਲ ਮੰਨੀ ਕਿ ਚਲੋ ਯਾਰ ਇਹਨਾਂ ਦੇ ਨਹੀਂ ਸਿਰ ਤੇ ਪਿਓ ਦਾ ਸਾਇਆ ਤੇ ਉਹਨਾਂ ਕਰ ਦਿੱਤੀ ਮਿਲਣੀ। ਬੜਾ ਦਿਲ ਖੁਸ਼ ਹੋਇਆ। ਵੇਖੋ ਨਾ ਉਹਨਾਂ ਨੂੰ ਇੱਜ਼ਤ ਦਿੱਤੀ, ਸਤਿਕਾਰ ਦਿੱਤਾ ਨਾ ਜੀ ਕਿ ਤੁਸੀਂ ਤਸ਼ਰੀਫ ਲਿਆਓ, ਸਾਡੇ ਸਿਰ ਤੇ ਵੱਡਾ ਕੋਈ ਨਹੀਂ। ਸੋ ਇਸ ਖਾਨ 'ਚ ਵੀ ਇਹ ਦੱਸਿਆ ਗਿਆ ਕਿ ਅਗਰ ਕੋਈ ਤੁਹਾਡੀ ਇੱਜ਼ਤ ਵਧਾ ਰਿਹਾ ਤੇ ਅਗਰ ਤੁਸੀਂ ਉਹਨੂੰ ਨਾ ਕਰਦੇ ਹੋ ਜਾਂ ਤੁਸੀਂ ਭੁੱਜੇ ਡਿੱਗਣ ਦਾ ਮੁਰਾਦ ਹੈ ਕਿ ਤੁਸੀਂ ਉਹਨੂੰ ਤਤਕਾਰ ਛੱਡ ਦਿਓ, ਝਟਕ ਛੱਡ ਦਿਓ, ਉਹਦੀ ਦਿੱਤੀ ਹੋਈ ਇੱਜ਼ਤ ਦੀ ਤੁਸੀਂ ਅੱਗੋਂ ਇੱਜ਼ਤ ਨਹੀਂ ਕਰਦੇ। ਪਿਆਰਿਓ ਦੋ ਗੱਲਾਂ ਹੋਈਆਂ ਨਾ, ਇੱਕ ਤੇ ਉਹਦਾ ਦਿਲ ਟੁੱਟਿਆ, ਉਹਦੀ ਦਿਲ ਸ਼ਿਕਨੀ ਹੋਈ। ਦੂਜੀ ਗੁਜ਼ਾਰਿਸ਼ ਇਹ ਵੇ ਕਿ ਤੁਹਾਡੀ ਵੀ ਕੰਮ ਜ਼ਰਫੀ ਦਾ ਉੱਥੇ ਇਜ਼ਹਾਰ ਹੋ ਗਿਆ, ਵਿਖਾਲਾ ਹੋ ਗਿਆ ਵੀ ਤੁਸੀਂ ਇੰਨੇ ਜੋਗੇ ਹੀ ਨਹੀਂ ਸੋ, ਤੁਹਾਨੂੰ ਉਹਨੇ ਗਲਤੀ ਕੀਤੀ ਹੈ, ਆਖਿਆ ਕਿ ਭਾਜੀ ਆਓ ਤੁਸੀਂ ਅੱਗੇ ਹੋ। ਯਾਨੀ ਆਖਣਾ ਇਸ ਅਖਾਨ ਦੇ ਵਿੱਚ ਸਾਡਾ ਸੂਝਵਾਨ ਸਾਨੂੰ ਸਮਝਾਉਣਾ ਇਹ ਚਾਹੁੰਦਾ ਹੈ ਕਿ ਕੋਈ ਇੱਜ਼ਤ ਦੇਵੇ ਤੇ ਉਹਦੀ ਇੱਜ਼ਤ ਨੂੰ ਤੁਸੀਂ ਵੀ ਅੱਗੋਂ ਇੱਜ਼ਤ ਦਿਓ, ਕਬੂਲੀਅਤ ਦਾ ਸ਼ਰਫ ਦਿਓ। ਤੇ ਦੂਜਾ ਅਖਾਨ ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਜੇ ਕੋਈ ਇੱਜ਼ਤ ਦੇਣਿਆਂ ਵੀ ਨਹੀਂ ਵਸੂਲਦਾ ਪਿਆ, ਕਿਸੇ ਨੂੰ ਕੁੱਛੜ ਤੁਸੀਂ ਚੁੱਕਿਆ ਤੇ ਉਹ ਭੁੰਜੇ ਡਿੱਗਦਾ ਪਿਆ ਤੇ ਬਾਜਵਾ ਸਾਹਿਬ ਦੱਸਿਆ ਫਿਰ ਉਹਨੂੰ ਸੁੱਟ ਦਿਓ ਭੁੰਜੇ, ਯਾਨੀ ਉਹ ਇਸ ਕਾਬਲ ਹੀ ਨਹੀਂ, ਉਹਦੀ ਫਿਰ ਮਜ਼ੀਦ ਇੱਜ਼ਤ ਨਾ ਕਰੋ, ਉਹ ਤਾਂ ਫਿਰ ਭੂਆ ਹੀ ਚੜੇਗਾ ਨਾ ਜੀ। ਉਹਦੀ ਔਕਾਤ ਤੋਂ ਤੁਸੀਂ ਜ਼ਿਆਦਾ ਉਹਦੇ ਨਾਲ ਵਰਤਾਰਾ ਕਰ ਰਹੇ ਹੋ ਜਿਹਦੇ ਉਹ ਅਹਿਲ ਨਹੀਂ ਹੈਗਾ ਤੇ ਉਹਨੂੰ ਫਿਰ ਉਹਦੇ ਹਾਲ ਤੇ ਹੀ ਛੱਡ ਦੇਣਾ ਚਾਹੀਦਾ। ਸਾਹਿਬੋ ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਜੀ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।
ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ